ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨਾਂ 'ਤੇ ਘਰਾਂ 'ਚ ਰੇਡੀਓ ਸੈਟ ਟੈਲੀਫੋਨ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਿਹੜੀ ਆ ਦਸੰਬਰ ਦੀ 6 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਾਊਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ, ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾ ਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਗਾਖਰ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਬਿੰਦਰ ਧਾਲੀਵਾਲੇ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਤੋਂ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਕਹਿੰਦੇ ਪਈ ਦੂਜੀ ਵਾਰੀ ਅੱਜ ਇੱਕ ਨੇਵਲ ਸਟੇਸ਼ਨ ਜਿਹੜਾ ਹੈਗਾ US ਨੇਵਲ ਸਟੇਸ਼ਨ, ਉੱਥੇ ਸ਼ੂਟਿੰਗ ਹੋਈ ਹੈਗੀ ਆ। ਉਸ ਸ਼ੂਟਿੰਗ ਦੇ ਵਿੱਚ 3 ਜਣਿਆਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਇਹ ਨੇਵਲ ਏਅਰ ਸਟੇਸ਼ਨ ਪੈਂਸਕੋਲਾ ਫਲੋਰੀਡਾ ਦੇ ਵਿੱਚ ਹੈਗਾ। ਸ਼ੂਟਰ ਨੂੰ ਵੀ ਮਾਰ ਦਿੱਤਾ ਗਿਆ ਅਤੇ ਜਿਹਦੇ 'ਚ 2 ਡਿਪਟੀਆਂ ਨੇ ਜਿਹੜੇ ਆ ਉਹ ਫਾਇਰ ਐਕਸਚੇਂਜ ਕੀਤੀ ਸੀ। 8 ਜਾਣੇ ਜਿਹੜੇ ਆ ਉਹ ਬੈਪਟਿਸਟ ਹੈਲਥ ਕੇਅਰ ਹੌਸਪੀਟਲ ਜਿਹੜਾ ਹੈਗਾ ਆ ਉੱਥੇ ਲਿਜਾਏ ਗਏ ਹੈਗੇ ਆ ਤਾਂ ਕਿ ਉਹਨਾਂ ਦਾ ਇਲਾਜ ਕੀਤਾ ਜਾ ਸਕੇ ਜਿਨ੍ਹਾਂ ਦੇ ਇੰਜਰੀਜ਼ ਹੋਈਆਂ ਹੈਗੀਆਂ। ਜੀ ਜੀ ਬਿਲਕੁਲ। ਇਹ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ। 2 ਆਈ ਥਿੰਕ ਡੈਪਟੀ ਇਸ ਦੇ ਵਿੱਚ ਜਿਹੜੇ ਉਹ ਮਾਰੇ ਵੀ ਜਿਹੜੇ ਉਸ ਦੇ ਵਿੱਚ ਉਹ ਗਏ ਆ, ਅਤੇ ਕੁੱਲ ਜਿੱਦਾਂ ਆਪਾਂ ਦੱਸਿਆ ਵੀ 3 ਜਾਣਿਆਂ ਦੀਆਂ ਇਸ ਪੂਰੀ ਸ਼ੂਟਿੰਗ ਦੇ ਵਿੱਚ ਜਿਹੜੀ ਮੌਤ ਹੋਈ ਆ। ਹਰਜੋਤ ਸਿੰਘ ਜੀ, ਇਹ ਜਿੰਨੇ ਵੀ ਮਿਲਟਰੀ ਵਾਲੇ ਪਰਸਨਲ ਆ, ਇਹਨਾਂ ਦਾ ਮਤਲਬ ਇੱਕ ਹੁੰਦਾ ਆ ਵੀ ਇਹਨਾਂ ਨੇ ਆਮ ਜਿਹੜੇ ਨਾਗਰਿਕ ਆ, ਅਮਰੀਕੀ ਨਾਗਰਿਕ ਆ, ਅਮਰੀਕਾ ਦੇ ਲਈ ਜਿਹੜੇ ਹਥਿਆਰ ਜਿਹੜੇ ਚੱਕੇ ਆ, ਕਿਉਂ ਇੱਕ ਦੂਜੇ ਦੇ ਉੱਤੇ ਇਹ ਉੱਥੇ ਗੋਲੀ ਚੱਲੀ ਹੈ, ਕੀ ਇਸ ਦੇ ਪਿੱਛੇ ਜਿਹੜਾ ਉਹ ਕਾਰਨ ਰਿਹਾ ਆ, ਇਹ ਇੱਕ ਜਾਂਚ ਦਾ ਜਿਹੜਾ ਵੱਖਰਾ ਜਿਹੜਾ ਵਿਸ਼ਾ ਆ। ਅਤੇ ਹਰਜੋਤ ਸਿੰਘ ਜੀ, ਪਹਿਲੀ ਦੀ ਘਟਨਾ ਨਹੀਂ ਕੋਈ ਅਜਿਹੀ ਵਾਪਰੀ, ਹੋਰ ਵੀ ਕਈ ਵਾਰੀ ਨੇਵਲ ਅਤੇ ਮਿਲਟਰੀ ਬੇਸ ਦੇ ਉੱਤੇ ਇੱਦਾਂ ਜਿਹੜੀਆਂ ਆ ਗੋਲੀਬਾਰੀ ਦੀਆਂ ਘਟਨਾਵਾਂ ਜਿਹੜੀਆਂ ਉਹ ਹੋਈਆਂ ਨੇ। ਜੀ ਬਿਲਕੁਲ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਬਰੀਫ ਕੀਤਾ ਗਿਆ ਹੈ ਸ਼ੂਟਿੰਗ ਬਾਰੇ, ਅਤੇ ਵਾਈਟ ਹਾਊਸ ਦੇ ਡਿਪਟੀ ਪ੍ਰੈਸ ਸੈਕਟਰੀ ਜੱਡ ਡੀਰੇਨੂ ਨੂੰ ਵੀ, ਅਤੇ ਉਹ ਕਹਿੰਦੇ ਵੀ ਅਸੀਂ ਸਿਚੁਏਸ਼ਨ ਨੂੰ ਦੇਖ ਰਹੇ ਹੈਗੇ ਆ। ਨੇਵਲ ਏਅਰ ਸਟੇਸ਼ਨ ਜਿਹੜਾ ਪੈਂਸਕੋਲਾ ਦੇ ਵਿੱਚ ਹੈਗਾ ਆ, ਉਹਨਾਂ ਦੇ ਕੋਲ 16,000 ਦੇ ਕਰੀਬ ਜਿਹੜੇ ਆ ਮਿਲਟਰੀ ਦੇ ਇੰਪਲਾਈ ਆ, ਅਤੇ 7400 ਦੇ ਕਰੀਬ ਸਿਵਲੀਅਨ ਜਿਹੜੇ ਪਰਸਨਲਸ ਹੈਗੇ ਆ। ਸੋ ਇਹ ਆਪਾਂ ਕਹਿ ਸਕਦੇ ਟਾਊਨ ਹੀ ਜਿਹੜਾ ਸਾਰਾ ਜਿੱਦਾਂ ਫੌਜੀਆਂ ਦਾ ਹੈਗਾ ਆ, ਵੱਡੀ ਗਿਣਤੀ ਦੇ ਵਿੱਚ ਉੱਥੇ ਜਿਹੜੇ ਆ ਫੌਜੀ ਅਤੇ ਉਹਨਾਂ ਦੇ ਪਰਿਵਾਰ ਰਹਿੰਦੇ ਹੈਗੇ ਆ। ਉੱਦਾਂ ਅਧਿਕਾਰੀਆਂ ਨੇ ਇਸ ਗੱਲ ਦੇ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਦਿੱਤਾ ਹੈ, ਆਇਡੈਂਟੀਫਾਈ ਨਹੀਂ ਕੀਤਾ ਗਨਮੈਨ ਨੂੰ ਵੀ, ਜਾਂ ਉਹ ਇਹ ਵੀ ਨਹੀਂ ਉਹਨਾਂ ਨੇ ਦੱਸਿਆ ਵੀ ਉਹ ਸਰਵਿਸਮੈਨ ਸੀਗਾ ਜਾਂ ਨਹੀਂ ਸੀਗਾ। ਸੋ ਇਹ ਜਿਹੜੀ ਉੱਥੇ ਘਟਨਾ ਵਾਪਰੀ ਆ, ਇਹ ਬੜੀ ਮੰਦਭਾਗੀ ਜਿਹੜੀ ਘਟਨਾ ਉੱਥੇ ਵਾਪਰੀ ਹੈਗੀ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਆਪਣੇ ਗੁਆਂਢੀ ਮੁਲਕ ਤੋਂ ਜਿਹੜੀ ਖਬਰ ਆ ਰਹੀ ਹੈ, ਉੱਥੇ ਦੀ ਜਿਹੜੀ ਇਕੋਨਮੀ ਵਾਸਤੇ ਕੋਈ ਕਹਿੰਦੇ ਚੰਗੀ ਖਬਰ ਨਹੀਂ ਹੈਗੀ। ਕੈਨੇਡਾ ਦੇ ਵਿੱਚ ਕਹਿੰਦੇ ਵੀ 71,200 ਜੋਬਾਂ ਜਿਹੜੀਆਂ ਆ ਉਹ ਡਰੋਪ ਹੋਈਆਂ ਨੇ। ਜਿਹੜੇ ਆ ਕਹਿੰਦੇ ਵੀ ਪਿਛਲੇ ਇੱਕ ਦਹਾਕੇ ਦੇ ਵਿੱਚ 10 ਸਾਲਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇੱਕ ਡਰੋਪ ਆ ਇੰਪਲੋਇਮੈਂਟ ਦੇ ਉੱਤੇ ਦੇਖਿਆ ਗਿਆ ਆ। ਅਨਇੰਪਲੋਇਮੈਂਟ ਰੇਟ 2009 ਤੋਂ ਹੁਣ ਇਹ ਵੱਧ ਕੇ 5.9% ਦੇ ਉੱਤੇ ਜਿਹੜਾ ਉਹ ਉੱਥੇ ਕੈਨੇਡਾ ਦੇ ਵਿੱਚ ਪਹੁੰਚ ਚੁੱਕਾ ਹੋਇਆ ਆ। ਸਟੈਟਿਸਟਿਕਸ ਕੈਨੇਡਾ ਦੇ ਦੁਆਰਾ ਜਿਹੜੀ ਆ ਇਹ ਆંકੜੇ ਜਿਹੜੇ ਉਹ ਜਾਰੀ ਕੀਤੇ ਗਏ ਨੇ, ਅਤੇ ਵੀ ਇਸ ਦੇ ਵਿੱਚ ਇਕੋਨਮੀ ਦੇ ਵਿੱਚ ਕੁੱਲ 71,000 ਤੋਂ ਵੱਧ ਜਿਹੜੀਆਂ ਜੋਬਾਂ ਆ ਉਹ ਲੂਜ਼ ਹੋਈਆਂ ਨੇ। ਓਵਰਆਲ ਉੱਦਾਂ ਕਹਿੰਦੇ ਇਸ ਸਾਲ ਦੇ ਵਿੱਚ ਉਹਨਾਂ ਨੇ 2,85,000 ਜੋਬਾਂ ਐਡ ਤਾਂ ਕੀਤੀਆਂ ਨੇ, ਪਰ ਬਾਕੀ ਸਮਿਆਂ ਦੇ ਮੁਕਾਬਲੇ ਜਿਹੜੇ ਉਹ ਘੱਟ ਆ। ਜਿੰਨਾ ਇਹ ਅਨੁਮਾਨ ਲਾ ਕੇ ਬੈਠੇ ਸੀਗੇ ਉਹਦੇ ਨਾਲੋਂ ਜਿਹੜੇ ਆ ਉਹ ਘੱਟ ਆ, ਅਤੇ ਅਨਇੰਪਲੋਇਮੈਂਟ ਜਿਹੜੀ ਇਸ ਦੇ ਵਿੱਚ ਵਧੀ ਆ। ਅਕਤੂਬਰ ਮਹੀਨੇ ਵਿੱਚ ਇਹ ਅਨਇੰਪਲੋਇਮੈਂਟ ਰੇਟ ਉੱਥੇ 5.5% ਸੀਗਾ, ਅਤੇ ਹੁਣ ਉਹ ਵੱਧ ਕੇ 5.9% ਦੇ ਉੱਤੇ ਪਹੁੰਚ ਚੁੱਕਾ ਹੋਇਆ ਆ।
ਇਹ ਕਿਤੇ ਨਾ ਕਿਤੇ ਉੱਥੇ ਵੀ ਇਕੋਨਮੀ ਦੇ ਲਈ ਖਤਰੇ ਦਾ ਘੁੱਗੂ ਜਿਹੜਾ ਆ ਉਹ ਵੱਜਿਆ ਆ। ਜੀ, ਤੇ ਆਪਣੇ ਮੁਲਕ ਦੀ ਗੱਲ ਕਰਦੇ ਜਾਈਏ, USA ਦੇ ਵਿੱਚ ਨਵੰਬਰ ਦੇ ਵਿੱਚ 2,66,000 ਜੌਬਸ ਜਿਹੜੀਆਂ ਉਹ ਕ੍ਰੀਏਟ ਹੋਈਆਂ ਆ। ਜਿਹੜੇ ਇਕੋਨੋਮਿਸਟ ਸੀਗੇ ਉਹਨਾਂ ਨੇ ਇਹ ਸੋਚਿਆ ਸੀ ਵੀ ਸ਼ਾਇਦ 1,87,000 ਜੌਬਸ ਐਡ ਹੋਣਗੀਆਂ, ਪਰ ਉਹਦੇ ਨਾਲੋਂ ਵੱਧ 2,66,000 ਹੋਈਆਂ। ਮੋਸਟਲੀ ਕਹਿੰਦੇ ਨਾਨ ਫਾਰਮ ਪੇਰੋਲ ਹੈਗੇ ਆ। ਅਨਪਲਾਇਮੈਂਟ USA ਦੀ ਹਿਸਟਰੀ ਦੇ ਵਿੱਚ 60-70 ਸਾਲਾਂ 'ਚ ਸਭ ਤੋਂ ਘੱਟ ਆ। ਹੁਣ ਇਹ 3.5% ਤੇ ਆ ਗਈ ਆ। ਪਹਿਲਾਂ 3.6% ਤੇ ਸੀ। 1969 ਤੋਂ ਲੈ ਕੇ ਜੇ ਅੱਜ ਦੀ ਡੇਟ ਦੇਖੀ ਜਾਵੇ, ਕਹਿੰਦੇ ਪਈ ਸਭ ਤੋਂ ਘੱਟ ਅਨਪਲਾਇਮੈਂਟ ਹੁਣ ਹੋਈ ਹੈਗੀ ਆ ਜੀ। ਇੱਕ ਇਹਦੇ ਵਿੱਚ ਹੁਣ ਇਹ ਵੀ ਹਰਜੋਤ ਸਿੰਘ ਜੀ, ਕਿਉਂਕਿ ਹੁਣ ਸੀਜ਼ਨਲ ਵਰਕ ਜਿਹੜਾ ਵਧਣਾ ਆ, ਬਹੁਤ ਸਾਰੇ ਜਿਹੜੇ ਰੀਟੇਲਰਸ, ਬਹੁਤ ਸਾਰੇ ਥਾਵਾਂ ਦੇ ਉੱਤੇ ਲੋਕਾਂ ਨੇ ਕਾਫੀ ਜਿਹੜੇ ਟੈਂਪਰੇਰੀ EMPLOYE ਜਿਹੜੇ ਆ ਉਹ ਵੀ ਹਾਇਰ ਕਰ ਰਹੇ ਨੇ। ਵੈਸੇ ਵੀ ਜੇ ਤੁਸੀਂ ਬਾਹਰ ਘੁੰਮਣ ਫਿਰਨ ਦੇ ਲਈ ਤੁਸੀਂ ਜਾਂਦੇ ਹੋ, ਦੇਖਦੇ ਹੋ ਬਹੁਤ ਸਾਰੇ ਸਟੋਰਾਂ ਦੇ ਉੱਤੇ ਵੀ ਆਰ ਹਾਇਰਿੰਗ ਦੇ ਜਿਹੜੇ ਫੱਟੇ ਆ ਅਜੇ ਵੀ ਜਿਹੜੇ ਉਹ ਲੱਗੇ ਹੋਏ ਨੇ। ਤਕਰੀਬਨ ਸਾਲ ਹੀ ਹੋ ਗਿਆ ਉੱਥੇ ਇੱਦਾਂ ਹੀ ਜਿਹੜੇ ਆ ਫੱਟੇ ਲੱਗੇ ਆ। ਲਗਾਤਾਰ ਜਿਹੜੀਆਂ ਹਾਇਰਿੰਗਸ ਆ ਉਹ ਚੱਲ ਰਹੀਆਂ ਨੇ, ਜਿਹੜੇ ਕਿ ਇਕੋਨਮੀ ਦੇ ਵਿੱਚ ਇੱਕ ਬੂਸਟ ਜਿਹੜਾ ਉਹ ਕਰਦੀਆਂ ਨੇ। ਪਰ ਨਾਲ ਦੇ ਨਾਲ ਇੱਕ ਹੋਰ ਵੀ ਜਿਹੜਾ ਹਰਜੋਤ ਸਿੰਘ ਜੀ ਸਵਾਲ ਪੈਦਾ ਹੁੰਦਾ ਵੀ ਲੋਕੀ ਕਈ 2-2 3-3 ਜੌਬਾਂ ਜਿਹੜੀਆਂ ਕਰਕੇ ਮਸਾਂ ਹੀ ਜਿਹੜਾ ਗੁਜ਼ਾਰਾ ਜਿਹੜਾ ਕਰ ਰਹੇ। ਇਹ ਵੀ ਇੱਕ ਨਾਲ ਚਿੰਤਾ ਦਾ ਜਿਹੜਾ ਉਹ ਵਿਸ਼ਾ ਦੂਜੇ ਪਾਸੇ ਜਿਹੜਾ ਉਹ ਬਣਦਾ ਹੈ ਵੀ ਡੈਫੀਨੇਟਲੀ ਜੌਬਾਂ ਕ੍ਰੀਏਟ ਜਿਹੜੀਆਂ ਹੋ ਰਹੀਆਂ ਨੇ, ਲੋਕਾਂ ਨੂੰ ਜੌਬਾਂ ਮਿਲ ਰਹੀਆਂ, ਪਰ 2-2 3-3 ਜੌਬਾਂ ਕਰਕੇ ਗੁਜ਼ਾਰਾ ਕਰਨਾ ਉਹ ਵੀ ਕਿਤੇ ਨਾ ਕਿਤੇ ਓਵਰਆਲ ਜਿਹੜਾ ਠੀਕ ਨਹੀਂ, ਖਾਸ ਕਰਕੇ ਅਜਿਹੇ ਇਲਾਕਿਆਂ 'ਚ ਜਿੱਥੇ ਮਹਿੰਗਾਈ ਬਹੁਤ ਜ਼ਿਆਦਾ ਹੱਦੋਂ ਵੱਧ ਜਿਹੜੀ ਉਹ ਵਧੀ ਹੋਈ ਹੈ। ਜੀ, ਅਗਲੀ ਖਬਰ ਵੱਲ ਚਲੀਏ। ਇਹ UPS ਦੇ ਟਰੱਕ ਡਰਾਈਵਰਾਂ ਦੇ ਨਾਲ ਰਿਲੇਟਡ ਆ ਜੀ। ਕੱਲ UPS ਦੇ ਐਕਚੁਅਲੀ ਛੁੱਟੀਆਂ ਦੇ ਦੌਰਾਨ 4 ਜਿਹੜੇ UPS ਦੇ ਟਰੱਕ ਡਰਾਈਵਰਸ ਆ, ਉਹਨਾਂ ਦੇ ਟਰੱਕ ਹਾਈਜੈਕ ਕਰਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। ਇੱਕ ਹੋਰ ਖਬਰ ਹੁਣ ਆ ਰਹੀ ਆ ਫਲੋਰੀਡਾ ਤੋਂ, ਉੱਥੇ ਵੀ ਇੱਕ ਰਸ਼ ਆਵਰ ਦੇ ਵਿੱਚ ਕਹਿੰਦੇ UPS ਦਾ ਡਰਾਈਵਰ ਜਿਹੜਾ ਆ ਉਹਨੂੰ ਕਿਡਨੈਪ ਕੀਤਾ ਗਿਆ। 27 ਸਾਲਾਂ ਦਾ ਜਿਹੜਾ UPS ਦਾ ਇਹ ਡਰਾਈਵਰ ਸੀਗਾ, ਅਤੇ ਉਸ ਨੂੰ ਉਹ ਬਾਅਦ ਦੇ ਵਿੱਚ ਕ੍ਰਾਸ ਫਾਇਰ ਦੇ ਵਿੱਚ ਮਾਰਿਆ ਗਿਆ। ਸੋ ਸਰੋਤਿਆਂ ਨੂੰ ਪਤਾ ਹੀ ਹੈ, ਕਿਉਂਕਿ ਬਲੈਕ ਫਰਾਈਡੇ ਸੀ, ਛੁੱਟੀਆਂ ਆ, ਅਤੇ ਲੋਕ ਬਹੁਤ ਜ਼ਿਆਦਾ ਸਮਾਨ ਅੱਜ ਕੱਲ੍ਹ ਔਨਲਾਈਨ ਔਡਰ ਕਰਦੇ ਆ। ਅਤੇ ਸਾਰਿਆਂ ਨੂੰ ਪਤਾ ਹੈ ਵੀ UPS ਦੇ ਜਾਂ ਫੈਡਐਕਸ ਦੇ ਜਿੰਨੇ ਵੀ ਹੈਗੀਆਂ, ਜਿੰਨੀ ਵੀ ਡਿਲੀਵਰੀ ਵਾਲੇ ਹੈਗੇ ਆ, ਇਹ ਉਹਨਾਂ ਦੇ ਕੋਲ ਕੀਮਤੀ ਸਮਾਨ ਹੁੰਦਾ ਆ, ਕੰਪਿਊਟਰ, ਲੈਪਟਾਪ, TV, ਸਾਰਾ ਕੁਛ। ਸੋ ਉਹਦੇ ਸਾਡੇ ਸੈਨੋਜ਼ੇ ਸ਼ਹਿਰ 'ਚ ਵੀ ਜਿੱਥੇ ਆਪਣਾ ਸਟੂਡੀਓ ਆ, ਕਹਿੰਦੇ ਵੀ 4 ਜਿਹੜੇ ਆ UPS ਦੇ ਟਰੱਕ ਆ, ਉਹਨਾਂ ਨੂੰ ਲੁੱਟਿਆ ਗਿਆ, ਜਿੱਦਾਂ ਉਹਨਾਂ ਨੂੰ ਹਾਈਜੈਕ ਕੀਤਾ ਗਿਆ, ਲੁੱਟਿਆ ਗਿਆ। ਸੋ ਇੱਕ ਵਾਰੀ ਫਿਰ ਆਪਾਂ ਬੇਨਤੀ ਕਰਦੇ, ਕਿਉਂਕਿ ਆਪਣੇ ਪੰਜਾਬੀ ਕਮਿਊਨਿਟੀ ਦੇ ਕਾਫੀ ਲੋਕ UPS ਵਿੱਚ ਵੀ ਕੰਮ ਕਰਦੇ ਹੈਗੇ ਆ। ਪਲੀਜ਼, ਜਾਂ ਈਵਨ ਹੋਰ ਵੀ ਜਿਹੜੇ ਡਿਲੀਵਰੀ ਵਾਲੀਆਂ ਕੰਪਨੀਆਂ ਨਾਲ ਕੰਮ ਕਰਦੇ ਆ, ਇਹ ਛੁੱਟੀਆਂ ਦੇ ਦੌਰਾਨ ਬਹੁਤ ਹੀ ਧਿਆਨ ਦੇ ਨਾਲ ਚੱਲੋ, ਕਿਉਂਕਿ ਪਤਾ ਨਹੀਂ ਹੁੰਦਾ। ਲੋਕਾਂ ਨੂੰ ਪਤਾ ਹੈ ਵੀ ਅੱਜ ਕੱਲ੍ਹ ਡਿਲੀਵਰੀ 'ਚ ਕੀਮਤੀ ਸਮਾਨ ਆਉਂਦਾ ਆ, ਅਤੇ ਇਸ ਤਰ੍ਹਾਂ ਉਹ ਲੁੱਟਣ ਦੀ ਕੋਸ਼ਿਸ਼ ਜਿਹੜੀ ਆ ਕਰਦੇ ਹੈਗੇ ਆ। ਬਿਲਕੁਲ, ਅਤੇ ਇਹਨਾਂ ਕੰਪਨੀਆਂ ਨੂੰ ਵੀ ਚਾਹੀਦਾ ਵੀ EMPLOYEES ਨੂੰ ਜਿਹੜਾ ਸੇਫਟੀ ਜਾਂ ਕਿਹੜੀ ਚੀਜ਼ ਕਰਨੀ ਹੈ ਇਹੋ ਜਿਹੇ ਮੌਕਿਆਂ ਦੇ ਉੱਤੇ, ਜੇ ਰੱਬ ਨਾ ਕਰੇ ਕੋਈ ਇੱਦਾਂ ਦੀ ਘਟਨਾ ਵਾਪਰ ਰਹੀ ਆ, ਵੀ ਕੀ ਕੁਛ ਉਹਨਾਂ ਨੂੰ ਕਰਨਾ ਚਾਹੀਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਊਬਰ ਦੇ ਨਾਲ ਸੰਬੰਧਿਤ ਆ। ਕੱਲ੍ਹ ਊਬਰ ਦੀ ਇੱਕ ਰਿਪੋਰਟ ਜਿਹੜੀ ਆ ਉਹ ਪੇਸ਼ ਹੋਈ ਆ, ਜਿਸ ਦੇ ਵਿੱਚ ਇਹ ਪਤਾ ਲੱਗਾ ਵੀ ਪਿਛਲੇ 1 ਸਾਲ ਦੇ ਵਿੱਚ 3000 ਤੋਂ ਵੱਧ ਜਿਹੜੇ ਆ ਜਿਨਸੀ ਸ਼ੋਸ਼ਣ ਦੇ, ਸੈਕਸ਼ੂਅਲ ਅਸੌਲਟ ਦੇ ਜਿਹੜੇ ਆ ਉਹ ਵੱਖ-ਵੱਖ ਕੇਸ ਊਬਰ ਦੇ ਨਾਲ ਸੰਬੰਧਿਤ ਜਿਹੜੇ ਸਾਹਮਣੇ ਆਏ ਆ, ਜਿਨ੍ਹਾਂ ਵਿੱਚ ਕਈ ਪੈਸੰਜਰਸ ਨੇ ਊਬਰ ਦੇ ਜਿਹੜੇ ਡਰਾਈਵਰਸ ਆ ਉਹਨਾਂ ਉੱਤੇ ਅਜਿਹੇ ਜਿਹੜੇ ਦੋਸ਼ ਆ ਉਹ ਘੜੇ ਆ। 2018 ਦੇ ਇਹ ਆંકੜੇ ਪੇਸ਼ ਹੋਏ ਆ। US ਸੇਫਟੀ ਰਿਪੋਰਟ ਦੇ ਵਿੱਚ ਇਹ ਆંકੜੇ ਸਾਹਮਣੇ ਆਏ ਆ, ਜਿਨ੍ਹਾਂ ਵਿੱਚ ਕਹਿੰਦੇ ਆ ਹਰਜੋਤ ਸਿੰਘ ਜੀ ਰੇਪ ਤੋਂ ਲੈ ਕੇ ਅਤੇ ਜਿਹੜੇ ਆ ਜਿਨਸੀ ਛੇੜਛਾੜ ਤੱਕ ਦੇ ਜਿਹੜੇ ਮਾਮਲੇ ਆ ਉਹ ਸਾਹਮਣੇ ਆਏ ਆ। ਇਸ ਦੇ ਜਿਹੜੇ ਆਪਾਂ ਕਰਦੇ ਜਾਈਏ ਅਤੇ ਇਹਦੇ ਕਰਕੇ ਜਿਹੜਾ ਅਸਰ ਆ ਇਹਦੇ ਸਟਾਕ ਦੇ ਉੱਤੇ ਅਤੇ ਓਵਰਆਲ ਲੋਕਾਂ ਦਾ ਭਰੋਸਾ ਇਸ ਦੇ ਉੱਤੋਂ ਜਿਹੜਾ ਉਹ ਘੱਟ ਇਸ ਦੇ ਕਰਕੇ ਜਿਹੜਾ ਹੋ ਸਕਦਾ ਆ। ਸੋ ਇਹ ਇੱਕ ਚਿੰਤਾ ਦਾ ਵਿਸ਼ਾ ਵੀ ਜਿਹੜਾ ਹਰਜੋਤ ਸਿੰਘ ਜੀ ਉਹ ਹੈਗਾ ਆ। 3000 ਇੱਕ ਸਾਲ ਦੇ ਵਿੱਚ ਜਿਹੜੇ ਏਡੇ ਵੱਡੇ ਜਿਹੜੇ ਕੇਸ ਆ ਉਹ ਆਉਣੇ ਆ। ਅਤੇ ਬਾਕੀ ਜਿਹੜੇ ਕਹਿੰਦੇ ਆ ਵੀ ਨਾਲ ਦੇ ਨਾਲ ਹੋਰ ਜਿਹੜੀਆਂ ਰਾਈਡ ਹੇਲਿੰਗ ਕੰਪਨੀਜ਼ ਅਤੇ ਉਹਦੇ ਜਿਹੜੇ ਪੀਅਰਸ ਹੈਗੇ, ਜਿੱਦਾਂ ਊਬਰ ਦੇ ਨਾਲ, ਜਿੱਦਾਂ ਲਿਫਟ ਵਰਗੇ ਆ, ਇਹਨਾਂ ਸਾਰਿਆਂ ਦੇ ਉੱਤੇ ਵੀ ਜਿਹੜੇ US ਸੇਫਟੀ ਰਿਪੋਰਟ ਵਾਲਿਆਂ ਨੇ ਕਿਹਾ ਆ ਵੀ ਇਹ ਇੱਕ ਮਾੜੀ ਜਿਹੜੀ ਕਿਤੇ ਨਾ ਕਿਤੇ ਪਰਸਨਲ ਸੇਫਟੀ ਨੂੰ ਲੈ ਕੇ ਇਹ ਇਸ਼ੂ ਜਿਹੜੇ ਲਗਾਤਾਰ ਸਾਹਮਣੇ ਉਹ ਆ ਰਹੇ ਨੇ। 235 ਹਰਜੋਤ ਸਿੰਘ ਜੀ, ਇਹ 3000 ਦੇ ਵਿੱਚੋਂ 235 ਜਿਹੜੇ ਰਿਪੋਰਟਾਂ ਆ ਉਹ ਬਲਾਤਕਾਰ ਦੀਆਂ, ਰੇਪ ਦੀਆਂ ਜਿਹੜੀਆਂ ਆ ਊਬਰ ਦੇ ਉੱਤੇ ਜਿਹੜੀਆਂ ਲੱਗੀਆਂ, ਅਤੇ ਬਾਕੀ ਜਿਹੜੀਆਂ ਵੱਖ-ਵੱਖ ਕੈਟੇਗਰੀਜ਼ ਆਫ ਸੈਕਸ਼ੂਅਲ ਅਸੌਲਟ ਜਿਹੜੀਆਂ ਉਹਨਾਂ ਉੱਤੇ ਲੱਗੀਆਂ ਹੈਗੀਆਂ ਆ।
ਸੋ ਇਹ ਕੁਛ ਜਿਹੜਾ ਚੱਲ ਰਿਹਾ 2017 ਦੇ ਵਿੱਚ ਰੇਪ ਦੇ ਜਿਹੜੇ ਇਹਨਾਂ ਉੱਤੇ ਜਿਹੜੇ ਆંકੜੇ 229 ਸੀਗੇ, ਜਿਹੜੇ ਕਿ ਵੱਧ ਕੇ 235 ਇਸ ਵਾਰੀ ਹੋ ਗਏ ਨੇ ਜੀ। ਅਗਲੀ ਖਬਰ ਵਿੱਚ ਚੱਲੀਏ, ਜਿਹੜੇ ਪ੍ਰੈਜ਼ੀਡੈਂਸ਼ੀਅਲ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਹੈਗੇ ਆ ਐਲਿਜ਼ਾਬੈਥ ਵਾਰਨ ਤੇ ਬਰਨੀ ਸੈਂਡਰਸ ਤੇ ਜੋ ਬਾਈਡਨ। ਕਹਿੰਦੇ ਜੀ ਐਲਿਜ਼ਾਬੈਥ ਵਾਰਨ ਤੇ ਜੋ ਬਾਈਡਨ ਜਿਹੜੇ ਆ ਉਹ ਆਪਣੀ ਗਰਾਊਂਡ ਲੂਜ਼ ਕਰ ਰਹੇ ਆ। ਨਵੇਂ ਜਿਹੜੇ ਪੋਲ ਆਏ ਹੈਗੇ UC ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟ ਸਟੱਡੀਜ਼ ਦੇ, ਉਹਨਾਂ ਨੇ ਇਹ ਕਿਹਾ ਕਿ ਦੋਨੋਂ ਜਾਣੇ ਇਹ ਆਪਣੀ ਜਿਹੜੀਆਂ ਫਰੰਟ ਰਨਰ ਸੀਗੇ, ਪਰ ਕੁਛ ਸਟੇਟ ਦੇ ਵਿੱਚ ਜਿਹੜੀਆਂ ਡੈਮੋਕ੍ਰੇਟ ਦੀਆਂ ਹੈਗੀਆਂ ਪ੍ਰਾਇਮਰੀਜ਼, ਉਹਨਾਂ ਦੇ ਵਿੱਚ ਇਹ ਆਪਣੀ ਪਕੜ ਨੂੰ ਜਿਹੜੀ ਲੂਜ਼ ਕਰ ਰਹੇ ਹੈਗੇ ਆ, ਜਦ ਕਿ ਬਰਨੀ ਸੈਂਡਰਸ ਜਿਹੜੇ ਆ ਗੇਨ ਕਰ ਰਹੇ ਹੈਗੇ ਆ। ਅਤੇ ਨਾਲ ਦੀ ਨਾਲ ਐਲਿਜ਼ਾਬੈਥ ਵਾਰਨ ਨੇ ਆਪਣੀ ਜਿਹੜੀ ਮੈਡੀਕਲ ਰਿਪੋਰਟ ਜਿਹੜੀ ਆ ਉਹ ਪੇਸ਼ ਕੀਤੀ ਹੈਗੀ ਆ ਵੀ ਮੈਂ ਪੂਰੀ ਤਰ੍ਹਾਂ ਹੈਲਥੀ ਹੈਗੀ ਆ। ਅਤੇ ਕੱਲ੍ਹ ਜੋ ਬਾਈਡਨ ਆਇਓਵਾ ਦੇ ਵਿੱਚ ਇੱਕ ਟਾਊਨ ਹਾਲ ਮੀਟਿੰਗ ਦੇ ਵਿੱਚ ਸੀ, ਜਦੋਂ ਇੱਕ 84 ਸਾਲਾਂ ਦੇ ਬਜ਼ੁਰਗ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਜਿਹੜੀ ਏਜ ਜ਼ਿਆਦਾ ਆ, ਪਲੱਸ ਉਹਨਾਂ ਦੇ ਬੇਟੇ ਬਾਰੇ ਗੱਲਬਾਤ ਕੀਤੀ, ਅਤੇ ਉਸਨੇ ਉਹਨੂੰ ਕਿਹਾ ਵੀ ਨਹੀਂ, ਯੂ ਆਰ ਏ ਡੈਮ ਲਾਇਰ, ਵੀ ਮੇਰੇ ਨਾਲ ਜਿਹੜੇ ਆ ਪੁਸ਼ ਅਪ ਕਰਕੇ ਦੇਖ ਲਓ ਵੀ ਮੈਂ ਪੂਰੀ ਤਰ੍ਹਾਂ ਜਿਹੜਾ ਆਰਗੂਮੈਂਟ ਜਿਹੜਾ ਚੰਗਾ ਜਿਹੜਾ ਹੋਇਆ। ਤੇ ਬਾਅਦ ਦੇ ਵਿੱਚ ਉਹ ਜਿਹੜਾ ਵੋਟਰ ਸੀਗਾ ਉਹਨੇ ਅਖੀਰ ਦੇ ਵਿੱਚ ਉਹਨੂੰ ਕਿਹਾ ਵੀ ਮੈਂ ਤੈਨੂੰ ਜਿਹੜੀ ਉਹ ਵੋਟ ਨਹੀਂ ਪਾਉਣੀ। ਤੇ ਆਈ ਥਿੰਕ ਅੱਗੋਂ ਕਹਿ ਰਿਹਾ ਸੀਗਾ ਸ਼ਾਇਦ ਵੀ ਮੈਨੂੰ ਪਤਾ ਹੀ ਸੀ ਪਹਿਲਾਂ ਜਿਹੜੇ ਤੂੰ ਇੱਦਾਂ ਦੇ ਸਵਾਲ ਜਿਹੜੇ ਉਹ ਮੈਨੂੰ ਕਰਨ ਲੱਗਾ ਹੋਇਆ ਸੀਗਾ। ਸੋ ਇਹ ਟਾਊਨ ਹਾਲ ਮੀਟਿੰਗ ਦੇ ਵਿੱਚ ਆਇਓਵਾ ਦੇ ਵਿੱਚ ਆ, ਕਿਉਂਕਿ ਸਭ ਤੋਂ ਪਹਿਲੀ ਜਿਹੜੀ ਡੈਮੋਕ੍ਰੇਟਸ ਦੀ ਜਿਹੜੀ ਕਾਕਸ ਆ ਉਹ ਉੱਥੇ ਹੀ ਜਿਹੜੀ ਹੋਣੀ ਆ, ਤੇ ਬਹੁਤ ਸਾਰੇ ਆਲਮੋਸਟ ਸਾਰੇ ਕੈਂਡੀਡੇਟ ਇਸ ਟਾਈਮ ਉਸ ਥਾਂ ਦੇ ਉੱਤੇ ਪਹੁੰਚੇ ਹੋਏ ਨੇ ਜੀ। ਸੋ ਇਹਦੇ ਨਾਲ ਜਿਹੜੇ ਬੁਟੀਕ ਹੈਗੇ ਆ, ਪੀਟ ਬੁਟੀਕ, ਉਹਨਾਂ ਦੀ ਕਹਿੰਦੀ ਥੋੜੀ ਜਿਹੀ ਪਕੜ ਉੱਪਰ ਜਾ ਰਹੀ ਆ, ਪਰ ਉੱਥੇ ਹਰਜੋਤ ਸਿੰਘ ਜੀ ਕਾਫੀ ਜਿਹੜਾ ਫਰਕ ਹੈਗਾ ਆ ਵੀ ਕਾਰਨ ਉਸ ਦੇ ਪਿੱਛੇ ਇਹ ਆ, ਪੀਟ ਬੁਟੀਕ ਇੱਕ ਤਾਂ ਉਸ ਪਾਸੇ ਆ ਤੇ ਉਹ ਮੇਨਲੀ ਜਿਹੜਾ ਉਹ ਵਾਈਟ ਮੇਲ ਵੀ ਹੈਗਾ ਆ, ਇਸ ਕਰਕੇ ਕਿਉਂਕਿ ਉੱਥੇ ਮੈਜੋਰਟੀ ਉਸ ਅਜਿਹੇ ਜਿਹੜੇ ਉਸ ਐਥਨਿਸਿਟੀ ਵਾਲੇ ਲੋਕਾਂ ਦੀ ਜ਼ਿਆਦੀ ਆ, ਇਸ ਕਰਕੇ ਕਹਿੰਦੇ ਉਹਦੀ ਉੱਥੇ ਪਕੜ ਹੈਗੀ। ਪਰ ਕਹਿੰਦੇ ਵੀ ਪੀਟ ਬੁਟੀਕ ਚਲੋ ਜੇ ਚੰਗਾ ਵੀ ਉੱਥੇ ਕਰਦਾ ਆ, ਪਰ ਉਹਦੇ ਬਾਕੀ ਸਟੇਟਾਂ ਦੇ ਵਿੱਚ ਉਹ ਉਸੇ ਤਰੀਕੇ ਦੇ ਨਾਲ ਆਪਣਾ ਜਿਹੜਾ ਕੈਂਪੇਨ ਉਹ ਰਨ ਕਰ ਸਕੇਗਾ, ਉਹ ਇੱਕ ਵੱਡੇ ਜਿਹੜੇ ਇਸ ਟਾਈਮ ਉਹਨਾਂ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਕੰਜ਼ਰਵੇਟਿਵ ਸਟੇਟਸ ਹੈਗੀਆਂ, ਕਿਉਂਕਿ ਉਹਦਾ ਜਿਹੜਾ ਆਪਣਾ ਇੱਕ ਇਸ਼ੂ ਆ ਉਹ ਵੀ ਉਹਦੇ 'ਚ ਆਉਂਦਾ ਹੈਗਾ। ਤੇ ਕਹਿੰਦੇ ਵੀ ਸਾਰੇ ਕੁਛ 'ਚੋਂ ਮਾਈਕਲ ਬਲੂਮਬਰਗ ਜਿਹੜਾ ਆ ਉਹ ਉੱਪਰ ਜਾ ਸਕਦਾ ਹੈਗਾ, ਉਹ ਕੁਛ ਨਾ ਕੁਛ ਬੈਨੀਫਿਟ ਲਿਜਾ ਸਕਦਾ ਹੈਗਾ ਇਹਨਾਂ, ਕਿਉਂਕਿ ਜੇ ਐਲਿਜ਼ਾਬੈਥ ਵਾਰਨ ਤੇ ਜੋ ਬਾਈਡਨ ਦੇ ਜਿਹੜੇ ਨੰਬਰਸ ਆ ਉਹ ਡਾਊਨ ਜਾਂਦੇ ਆ। ਉਹ ਸਿਰਫ ਕੈਲੀਫੋਰਨੀਆ ਦੇ ਵਿੱਚ ਹਾਲ ਦੀ ਘੜੀ ਜਿਹੜਾ ਬਰਨੀ ਸੈਂਡਰਸ ਆ ਉਹ ਅੱਗੇ ਚੱਲ ਰਿਹਾ ਆ। ਦੇਖਦੇ ਆ ਵੀ ਇੱਕ ਬਿਲੀਅਨਰ ਨੂੰ ਦੇ ਸਾਹਮਣੇ ਜਿਹੜਾ ਦੂਜਾ ਬਿਲੀਅਨਰ ਕੀ ਡੈਮੋਕ੍ਰੇਟ ਵਾਲੇ ਖੜਾ ਕਰਨਗੇ, ਕਾਫੀ ਘੱਟ ਜਿਹੜੇ ਇਸ ਦੇ ਚਾਂਸ ਜਿਹੜੇ ਉਹ ਲੱਗ ਰਹੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਸਿਆਟਲ ਸਿਟੀ ਕੌਂਸਲ ਨੇ ਕੁਛ ਚਿਰ ਪਹਿਲਾਂ ਊਬਰ ਤੇ ਲਿਫਟ ਰਾਈਡਸ ਦੇ ਉੱਤੇ 57 ਸੈਂਟ ਦਾ ਜਿਹੜਾ ਨਵਾਂ ਟੈਕਸ ਆ ਉਹ ਲਾ ਦਿੱਤਾ ਆ। ਸਿਆਟਲ ਦੀ ਸਿਟੀ ਕੌਂਸਲ ਨੇ ਇਹ ਟੈਕਸ ਲਾਉਣ ਦੀ ਜਿਹੜੀ ਆਗਿਆ ਉਹ ਦੇ ਦਿੱਤੀ ਹੈਗੀ ਆ। ਇਹ 2020 ਦੇ ਜਿਹੜੇ ਬਜਟ ਆ ਉਸ ਦੇ ਵਿੱਚ ਇਸ ਨੂੰ ਜਿਹੜੀ ਪ੍ਰਵਾਨਗੀ ਮਿਲੀ ਹੈਗੀ ਆ। ਸਿਆਟਲ ਦੇ ਵਿੱਚ ਸਭ ਨੂੰ ਪਤਾ ਹੈ ਵੀ ਆਲਮੋਸਟ ਜਿਹੜੀ ਮਿਨੀਮਮ ਵੇਜ ਆ ਪੂਰੇ ਮੁਲਕ ਦੇ ਮੁਕਾਬਲੇ ਕਾਫੀ ਜਿਹੜੀ ਉਹ ਜ਼ਿਆਦਾ ਆ। ਸਿਆਟਲ ਦੇ ਵਿੱਚ ਇਸ ਮੌਕੇ $16 ਜਿਹੜੀ ਮਿਨੀਮਮ ਵੇਜ ਆ ਉਹ ਆਉਂਦੇ 2020 ਸਮਰ ਦੇ ਵਿੱਚ ਜਿਹੜੀ ਆ ਉਹ ਚਾਲੂ ਹੋਣ ਵਾਲੀ ਆ। ਉਹ ਇੱਕ ਪਾਸੇ ਜਿਹੜੀ ਫੈਡਰਲ ਮਿਨੀਮਮ ਵੇਜ ਆ ਉਹ $7.25 ਦੇ ਉੱਤੇ ਹੀ ਆ, ਅਤੇ ਪਿਛਲੇ 10 ਸਾਲਾਂ ਦੇ ਵਿੱਚ 1 ਸੈਂਟ ਵੀ ਕਹਿੰਦੇ ਆ ਉਹ ਨਹੀਂ ਵਧਾਈ। ਬਾਕੀ ਤੁਸੀਂ ਦੇਖ ਲਓ ਵੀ ਸਾਰੇ ਥਾਵਾਂ ਦੇ ਉੱਤੇ ਕਿੱਦਾਂ ਮਹਿੰਗਾਈ ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਉਹ ਵਧੀ ਆ। ਆਈ ਥਿੰਕ ਫੈਡਰਲ ਲੈਵਲ ਦੇ ਉੱਤੇ ਵੀ ਮਿਨੀਮਮ ਵੇਜ ਵਧਾਉਣ ਦਾ ਜਿਹੜਾ ਆ ਇਹ ਟਾਈਮ ਜਿਹੜਾ ਉਹ ਹੈਗਾ 10 ਸਾਲ ਬਹੁਤ ਹੁੰਦੇ ਆ ਵੀ ਤੁਸੀਂ ਮਿਨੀਮਮ ਵੇਜ ਜਿਹੜੀ ਬਿਲਕੁਲ ਵੀ ਨਾ ਵਧਾਓ, ਜਦ ਕਿ ਆਪਾਂ ਦੇਖਦੇ ਹਾਂ ਵੀ ਹਰ ਇੱਕ ਚੀਜ਼ ਦੀ ਕੀਮਤ ਜਿਹੜੀ ਲਗਾਤਾਰ ਵੱਧ ਰਹੀ ਹੈਗੀ ਜੀ। ਅਗਲੀ ਖਬਰ ਵਿੱਚ ਚੱਲੀਏ, ਜਿਹੜੇ ਕਹਿੰਦੇ ਨੈਂਸੀ ਪਲੋਸੀ ਆ, ਉਹਨਾਂ ਨੂੰ ਜਿਹੜੇ ਸਪੀਕਰ ਹੈਗੇ ਆ ਉਹਨਾਂ ਦੀ ਆਪਣੀ ਲਾਈਫ ਦੇ ਵਿੱਚ ਇੱਕ ਬਹੁਤ ਵੱਡਾ ਹੁਣ ਚੈਲੰਜ ਹੈਗਾ, ਖਾਸ ਕਰਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਇੰਪੀਚਮੈਂਟ ਨੂੰ ਲੈ ਕੇ। ਕਹਿੰਦੇ ਵੀ ਨੈਂਸੀ ਪਲੋਸੀ ਜਿਹੜੀ ਪਹਿਲੀ ਵੂਮਨ ਸੀ ਜਿਹੜੀ ਐਜ਼ ਏ ਸਪੀਕਰ 2 ਵਾਰੀ ਬਣੀ ਹੈਗੀ ਆ, ਅਤੇ ਜਿਹੜੀ ਪਹਿਲੀ ਲੇਡੀ ਸੀ ਜਿਸ ਨੇ US ਹੈਲਥ ਕੇਅਰ ਸਿਸਟਮ ਦਾ ਜਿਹੜਾ ਟੋਟਲੀ ਰਿਫਾਰਮ ਕੀਤਾ ਗਿਆ ਸੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਵੱਲੋਂ, ਉਹਦੇ ਵਿੱਚ ਪੂਰਾ ਸਾਥ ਦਿੱਤਾ ਸੀ। ਪਰ ਹੁਣ ਕਹਿੰਦੇ ਵੀ ਜਿਹੜਾ ਇੰਪੀਚਮੈਂਟ ਵਾਲਾ ਇਸ਼ੂ ਆ ਉਹ ਹਿਸਟਰੀ ਦੀ ਬੁੱਕਸ 'ਚ ਕਿਸ ਤਰ੍ਹਾਂ ਜਾਊਗਾ, ਕਿਉਂਕਿ ਜੇ ਕਹਿੰਦੇ ਵੀ ਕਾਂਗਰਸ ਦੇ ਵਿੱਚੋਂ ਪਾਸ ਹੋ ਜਾਂਦਾ, ਸੈਨੇਟ 'ਚੋਂ ਨਹੀਂ ਪਾਸ ਹੁੰਦਾ, ਸੋ ਇਹ ਕੋਈ ਬਾਹਲਾ ਫਾਇਦੇ ਵਾਲੀ ਗੱਲ ਉਹਨਾਂ ਲਈ ਨਹੀਂ ਹੋਣੀ। ਅਤੇ ਪਲੱਸ ਇਹ ਡਿਪੈਂਡ ਕਰਦਾ ਵੀ ਉਹਨਾਂ ਦੀ ਪਾਰਟੀ ਦੇ ਕਿੰਨੇ ਕੁ ਬੰਦੇ ਜਿਹੜੇ ਆ ਉਹ ਇਸ ਦੇ ਅਗੇਂਸਟ ਜਾਂਦੇ ਹੈਗੇ ਆ ਜੀ। ਅਤੇ ਹਰਜੋਤ ਸਿੰਘ ਜੀ ਜਿਹੜੀ ਨੇਵੀ ਬੇਸ ਦੇ ਉੱਤੇ ਸ਼ੂਟਿੰਗ ਹੋਈ ਉਸ ਦੇ ਵਿੱਚ ਇੱਕ ਲੇਟੈਸਟ ਅਪਡੇਟ ਸ਼ਾਇਦ ਇਹ ਆ ਰਹੀ ਆ
ਵੀ ਕਹਿੰਦੇ ਵੀ ਇਹ ਜਿਹੜਾ ਕਥਿਤ ਤੌਰ ਦੇ ਉੱਤੇ ਸੋਚਿਆ ਜਾ ਰਿਹਾ ਜਾਂ ਕਿਹਾ ਜਾ ਰਿਹਾ ਆ ਵੀ ਸਾਊਦੀ ਮਿਲਟਰੀ ਦਾ ਕੋਈ ਜਿਹੜਾ ਬੰਦਾ ਜਿਹੜਾ ਉੱਥੇ ਟ੍ਰੇਨਿੰਗ ਕਰ ਰਿਹਾ ਸੀਗਾ US ਨੇਵਲ 에ਅਰ ਸਟੇਸ਼ਨ ਪੈਂਸਕੋਲਾ ਦੇ ਉੱਤੇ, ਉਹ ਸ਼ਾਇਦ ਕਥਿਤ ਤੌਰ ਦੇ ਉੱਤੇ ਉਸਨੇ ਹੀ ਜਿਹੜੀ ਗੋਲੀਬਾਰੀ ਆ ਇਹ ਕੀਤੀ ਆ। ਇਸ ਹਫਤੇ ਦੇ ਵਿੱਚ ਇਹ ਦੂਜੀ ਸ਼ੂਟਿੰਗ ਇਸ ਨੇਵਲ ਬੇਸ ਦੇ ਉੱਤੇ ਹੋਈ ਆ। ਇਸ ਤੋਂ ਪਹਿਲਾਂ US ਸੇਲਰ ਨੇ ਜਿਹੜੇ 2 ਸਿਵਿਲੀਅਨਸ ਆ ਉਹਨਾਂ ਨੂੰ ਪਰਲ ਹਾਰਬਰ ਨੇਵਲ ਜਿਹੜਾ ਸ਼ਿਪਯਾਰਡ ਜਿਹੜਾ ਹਵਾਈ ਆ ਨਾਟ ਜਿਹੜੇ ਇਸ ਨੇਵੀ ਬੇਸ ਤੇ ਦੂਜੇ ਨੇਵੀ ਬੇਸ ਦੇ ਉੱਤੇ ਜਿਹੜੀ ਇਹ ਹੋਈ ਸੀਗੀ, ਉੱਥੇ ਉਹਨੇ ਮਾਰ ਦਿੱਤਾ ਸੀਗਾ 2 ਸਿਵਿਲੀਅਨ ਨੇ। ਉਹਦੇ ਬਾਅਦ 'ਚ ਆਪਣੇ ਆਪ ਨੂੰ ਵੀ ਮਾਰ ਰਿਹਾ ਸੀਗਾ। ਇਹ ਪੈਂਸਕੋਲਾ ਫਲੋਰੀਡਾ ਦੇ ਵਿੱਚ ਹੁਣ ਇਹ ਗੱਲਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਰਹੀਆਂ। ਹਰਜੋਤ ਸਿੰਘ ਜੀ ਵੀ ਸ਼ਾਇਦ ਸਾਊਦੀ ਮਿਲਟਰੀ ਦਾ ਜਿਹੜਾ ਕੋਈ ਬੰਦਾ ਆ ਉੱਥੇ ਨਾਲ ਜਿਹੜਾ ਟ੍ਰੇਨਿੰਗ ਸ਼ਾਇਦ ਕਰ ਰਿਹਾ ਸੀ, ਉਸ ਨੇ ਗੋਲੀਬਾਰੀ ਕੀਤੀ ਆ। ਕਹਿੰਦੇ ਵੀ ਸਾਊਦੀ ਐਮਬੈਸੀ ਨੂੰ ਪੁੱਛਿਆ ਗਿਆ ਆ ਕਈ ਜਿਹੜੇ ਪੱਤਰਕਾਰਾਂ ਦੇ ਦੁਆਰਾ, ਪਰ ਹਾਲ ਦੀ ਘੜੀ ਉਹਨਾਂ ਵੱਲੋਂ ਇਸ ਚੀਜ਼ ਦੀ ਪੁਸ਼ਟੀ ਜਾਂ ਇਸ ਨੂੰ ਇਨਕਾਰ ਜਿਹੜਾ ਉਹ ਨਹੀਂ ਕੀਤਾ ਗਿਆ। ਜੀ, ਅਗਲੀ ਖਬਰ ਜਿਹੜੀ ਆ UK ਤੋਂ ਆ ਰਹੀ ਹੈ। UK ਦੇ ਵਿੱਚ ਕਹਿੰਦੇ ਉੱਥੇ ਦੇ ਜਿੰਨੇ ਵੀ ਮੀਡੀਆ ਆਊਟਲੈਟਸ ਆ ਉਹਨਾਂ ਨੂੰ ਹਜੇ ਨਹੀਂ ਪਤਾ ਲੱਗ ਰਿਹਾ ਵੀ ਆਪਾਂ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਾਂ ਆ ਉਹਦੇ 'ਚ ਕਿਸ ਨੂੰ ਐਂਡੋਰਸ ਕੀਤਾ ਜਾਵੇ। ਬ੍ਰੈਕਸਿਟ ਨੂੰ ਲੈ ਕੇ ਜਿਹੜਾ ਆ ਇਹ ਮਾਮਲਾ ਕਾਫੀ ਗਰਮਾਇਆ ਹੋਇਆ ਆ। ਪਹਿਲਾਂ ਵੀ ਜਿਹੜੇ 2 ਪ੍ਰਾਈਮ ਮਿਨਿਸਟਰ ਆ ਬ੍ਰੈਕਸਿਟ ਦੀ ਭੇਂਟ ਦੇ ਉੱਤੇ ਚੜ੍ਹ ਗਏ ਹੈਗੇ ਆ। ਜਿਹੜੇ ਕੰਜ਼ਰਵੇਟਿਵ ਆ ਉਹ ਵੀ ਕਹਿੰਦੇ ਵੀ ਆਪਣਾ ਜਿਹੜਾ ਹੋਲਡ ਆ ਕੁਛ ਲੂਜ਼ ਕਰ ਰਹੇ ਹੈਗੇ ਆ, ਅਤੇ ਬਹੁਤ ਸਾਰੇ ਜਿਹੜੇ ਬਿਜ਼ਨਸਸ ਆ ਉਹ ਵੀ ਲਿੰਬੋ ਦੇ ਵਿੱਚ ਹੀ ਆ। ਕਈ ਬਿਜ਼ਨਸਸ ਉੱਥੋਂ ਆਊਟ ਵੀ ਹੋ ਚੁੱਕੇ ਆ ਵੀ ਸਾਡੇ ਉੱਤੇ ਜਿਹੜਾ ਇਹਦਾ ਅਸਰ ਪਊਗਾ। ਸੋ ਇਲੈਕਸ਼ਨਾਂ ਬੜੀਆਂ ਛੇਤੀ ਆਉਣ ਵਾਲੀਆਂ ਹੈਗੀਆਂ। ਉਹ ਦੇਖੋ ਹੁਣ ਇਲੈਕਸ਼ਨਾਂ ਦੇ ਵਿੱਚ ਜਿਹੜਾ ਉੱਥੇ ਦਾ ਕੀ ਰਿਜ਼ਲਟ ਆਉਂਦਾ ਹੈ। ਜੀ ਬਿਲਕੁਲ, ਲੋਕ ਵੀ ਹੁਣ ਪਿਛਲੇ 2-3 ਸਾਲਾਂ ਤੋਂ ਅੱਕੇ ਪਏ ਨੇ ਵੀ ਭਾਈ ਬ੍ਰੈਕਸਿਟ ਹੋਣਾ ਆ ਕਿ ਨਹੀਂ ਹੋਣਾ, ਕਿੱਦਾਂ ਜਿਹੜੇ ਹੋਣਾ ਆ ਅਤੇ ਕਿਵੇਂ ਜਿਹੜਾ ਉਹ ਚੀਜ਼ ਹੋਊਗਾ। ਸੋ ਦੇਖਦੇ ਹਾਂ ਉਸ ਦੇ ਵਿੱਚ ਵੀ ਕੀ ਬਣਦਾ ਆ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ, ਅਤੇ ਆਪਾਂ ਮਿਲਾਂਗੇ ਜਿਹੜੇ ਆਪਣੇ ਸਰੋਤਿਆਂ ਕੱਲ੍ਹ ਨੂੰ। ਜੀ ਬਿਲਕੁਲ, ਇਮੀਗ੍ਰੇਸ਼ਨ ਦੀਆਂ ਖਬਰਾਂ ਹੁੰਦੀਆਂ ਹੈਗੀਆਂ, ਉਹ ਜ਼ਰੂਰ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਦੱਸੋ ਕੀ ਅਪਡੇਟ ਹੋ ਰਹੀ ਹੈ, ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੀ, ਅਤੇ ਆਪਾਂ ਮਿਲਦੇ ਹਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਅਗਲੀ ਵਾਰ ਤੱਕ ਲਈ। ਮੇਰੇ ਰਾਜਕਰਮਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਂਦਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ